ਇੱਕ ਬਹੁਤ ਵੱਡਾ ਤੂਫਾਨ ਜਿਸ ਨੂੰ ਹਰੀਕੇਨ ਕਹਿ ਸਕਦੇ, ਕੈਟਾਗਰੀ 3 ਮੇਜਰ ਕੈਟਾਗਰੀ 3 ਆ ਇਹ। ਇਸਨੇ ਆਲਰੇਡੀ ਕਿਊਬਾ ਦੇ ਵਿੱਚ ਲੈਂਡਫਾਲ ਇਹਦਾ ਸ਼ੁਰੂ ਹੋ ਗਿਆ ਆ, ਤੇ ਬਨੀਸ ਫਲੋਰੀਡਾ ਵਾਲਾ ਜਿਹੜਾ ਰੀਜਨ ਆ ਉੱਥੇ ਵੀ ਇੰਨਾ ਸਟਰੋਂਗ ਆ ਵੀ 125 ਮੀਲ ਪਰ ਆਵਰ ਦੇ ਹਿਸਾਬ ਨਾਲ ਜਿਹੜੀ ਆ ਹਵਾਵਾਂ ਇੰਨੀਆਂ ਤੇਜ਼ ਚੱਲ ਰਹੀਆਂ। ਕੈਟਾਗਰੀ 3 ਜੋ ਹਰੀਕੇਨ ਹੈਗਾ, ਤੇ ਫਲੋਰੀਡਾ ਦੇ ਇਹਨਾਂ ਏਰੀਆ 'ਚ ਫਲੋਰੀਡਾ ਦੇ ਗਵਰਨਰ ਡੀਸੈਂਟਿਸ ਨੇ ਸਟੇਟ ਆਫ ਐਮਰਜੈਂਸੀ ਵੀ ਡਿਕਲੇਅਰ ਕੀਤੀ ਹੋਈ ਹੈਗੀ ਆ। ਲਾ ਕੋਲਮਾ ਕਰਕੇ ਇੱਕ ਤੇ ਪਿੰਨਰ ਡੈਲ ਰੀਓ ਪ੍ਰੋਵਿੰਸ, ਇਹ ਜੋ ਏਰੀਆ ਹੈਗੇ ਆ ਕਿਊਬਾ ਦੇ, ਉੱਥੇ ਕਹਿੰਦੇ ਬਈ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈਗਾ ਆ। ਤੇ ਇਆਨ ਐਕਸਪੈਕਟਡ ਆ ਲੈਂਡਫਿਲ ਬਨੀਸ ਦੇ ਵਿੱਚ। ਫਲੋਰੀਡਾ ਦਾ ਜੋ ਗੋਲਫ ਕੋਸਟ ਹੈਗਾ ਉੱਥੇ ਕੈਟਾਗਰੀ 3 ਹੋਊਗਾ। 125 ਮੀਲ ਪਰ ਆਵਰ ਦੇ ਹਿਸਾਬ ਨਾਲ ਹਵਾਵਾਂ ਚੱਲਣਗੀਆਂ। ਫਲੋਰੀਡਾ ਦੀ ਡਿਵੀਜ਼ਨ ਆਫ ਐਮਰਜੈਂਸੀ ਮੈਨੇਜਮੈਂਟ ਦੇ ਡਾਇਰੈਕਟਰ ਕੈਬਨ ਗੂਥਰੀ, ਉਹਨਾਂ ਨੇ ਅੱਜ ਨਿਊਜ਼ ਕਾਨਫਰੰਸ ਦੇ ਵਿੱਚ ਦੱਸਿਆ ਹੈਗਾ ਆ। ਆਇਨ ਥੋੜਾ ਜਿਹਾ ਕਹਿੰਦੇ ਸਲੋ ਡਾਊਨ ਹੋ ਜਾਊਗਾ 3 to 4 ਮਾਈਲਸ ਪਰ ਆਵਰ ਵੀਰਵਾਰ ਨੂੰ ਤੇ ਸ਼ੁੱਕਰਵਾਰ ਨੂੰ। ਸੋ ਫਲੋਰੀਡਾ ਦੇ ਗਵਰਨਰ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕਰਤੀ ਆ। ਉਹਨਾਂ ਨੇ ਇਹ ਕਿਹਾ ਵੀ ਇਹਨਾਂ ਏਰੀਆ ਦੇ ਵਿੱਚ ਸਟਾਰਮ ਸਰਜ 5 ਤੋਂ ਲੈ ਕੇ 10 ਫੁੱਟ ਤੱਕ ਹੋ ਸਕਦੀ ਹੈਗੀ ਆ, ਕਿਉਂਕਿ ਸਾਰਿਆਂ ਨੂੰ ਪਤਾ ਵੀ ਉਹ ਸਮੁੰਦਰ ਦੇ ਤੱਟ ਦੇ ਉੱਤੇ ਹੈਗਾ। ਤੇ ਇੱਕ ਵਾਰੀ ਫੇਰ ਜਿੰਨੇ ਵੀ ਆਪਣੇ ਟਰੱਕਰ ਭੈਣ ਭਰਾ ਹੈਗੇ ਜਿਹੜੇ ਟਰੱਕਿੰਗ ਇੰਡਸਟਰੀ 'ਚ ਆ, ਜੇ ਤੁਸੀਂ ਇਹਨਾਂ ਏਰੀਆ 'ਚ ਜਾ ਰਹੇ ਆ, ਮੇਕ ਸ਼ੋਰ ਕਰੋ ਨੈਸ਼ਨਲ ਵੈਦਰ ਸਰਵਿਸ ਦਾ ਵੈਬਸਾਈਟ ਜਾਂ ਉਹਨਾਂ ਦੀ ਐਪ ਡਾਊਨਲੋਡ ਕਰਕੇ ਵੀ ਕਿਤੇ ਗਲਤ ਤੁਸੀਂ ਉਸ ਤੂਫਾਨ ਵਾਲੇ ਏਰੀਏ ਦੇ ਵਿੱਚ ਫਸ ਨਾ ਜਾਓ। ਜੀ ਬਿਲਕੁਲ। ਸੋ ਇਹ ਇਸ ਟਾਈਮ ਉੱਧਰ ਸਥਿਤੀ ਜਿਹੜੀ ਹਰਜੋਤ ਸਿੰਘ ਜੀ ਬਣੀ ਪਈ ਆ। ਸੋ ਹਰੀਕੇਨ ਐਨ ਜਿੱਦਾਂ ਤੁਸੀਂ ਦੱਸਿਆ ਵੀ ਗਲਫ ਦੇ ਵਿੱਚ ਆਉਣ ਤੋਂ ਪਹਿਲਾਂ ਇਹ ਇੱਥੇ ਜਿਹੜਾ ਕਿਊਬਾ ਦੇ ਵਿੱਚ ਆਲਰੇਡੀ ਲੈਂਡਫਾਲ ਜਿਹੜਾ ਉਹ ਕਰ ਗਿਆ ਹੈਗਾ। ਫਲੋਰੀਡਾ ਵਾਲੇ ਕਾਫੀ ਤਿਆਰੀਆਂ ਜਿਹੜੀਆਂ ਉਹ ਖਿੱਚ ਰਹੇ ਨੇ। ਇਸ ਤੋਂ ਪਹਿਲਾਂ ਸਟੇਟ ਆਫ ਐਮਰਜੈਂਸੀ ਉੱਥੇ ਘੋਸ਼ਿਤ ਕੀਤੀ ਆ। ਮੇਰੀ ਗੱਲ ਹੋਈ ਸੀ, ਮੇਰੇ ਕੁਛ ਮਿੱਤਰ ਫਲੋਰੀਡਾ ਦੇ ਟੈਂਪਾ ਬੇ ਵਾਲੇ ਇਲਾਕੇ ਦੇ ਵਿੱਚ ਰਹਿੰਦੇ ਸੀ। ਕਹਿੰਦੇ ਵੀ ਅਸੀਂ ਥੋੜ੍ਹਾ ਇਨਲੈਂਡ ਹੋਣ ਦੇ ਕਰਕੇ ਉਹਨਾਂ ਨੇ ਇਹ ਦੱਸਿਆ ਵੀ ਸਾਡੇ ਜਿਹੜੇ ਸਟਾਰਮ ਸਰਜ ਦੀਆਂ ਕਿਆਸਰਾਈਆਂ ਘੱਟ ਹੁੰਦੀਆਂ, ਸੰਭਾਵਨਾਵਾਂ ਘੱਟ ਹੁੰਦੀਆਂ, ਪਰ ਬਿਜਲੀ ਜਾਣ ਦਾ ਜਿਹੜਾ ਖਤਰਾ ਆ ਉਹ ਬਣਿਆ ਰਹਿੰਦਾ ਹੈ। ਸੋ ਉਸ ਦੇ ਲਈ ਸਾਰਿਆਂ ਨੂੰ ਕਹਿੰਦੇ ਵੀ ਵੱਧ ਤੋਂ ਵੱਧ ਤਿਆਰ ਰਹਿਣ ਦੀ ਜ਼ਰੂਰਤ ਆ। ਨਾਲ ਹੀ ਉਹ ਦੱਸ ਰਹੇ ਸੀਗੇ ਵੀ ਹਫੜਾ ਦਫੜੀ ਪੂਰੀ ਤਰ੍ਹਾਂ ਮਚੀ ਹੋਈ ਆ। ਲੋਕਾਂ ਨੇ ਜਿਹੜੇ ਸਟੋਰ ਆ ਉਹ ਖਾਲੀ ਕਰ ਦਿੱਤੇ ਆ। ਪਾਣੀ ਦੀਆਂ ਤਾਂ ਜਿਹੜੀਆਂ ਇੱਦਾਂ ਦੀਆਂ ਆਮ ਜ਼ਿੰਦਗੀ ਦੀਆਂ ਆਮ ਜ਼ਰੂਰਤ ਵਾਲੀਆਂ ਜਿਹੜੀਆਂ ਚੀਜ਼ਾਂ ਆ ਉਹ ਲੋਕਾਂ ਨੇ ਹੋਰਡਿੰਗ ਕਰਨੀ ਜਿਹੜੀ ਆਲਰੇਡੀ ਸ਼ੁਰੂ ਕਰ ਦਿੱਤੀ ਆ। ਇਸੇ ਦੌਰਾਨ ਆਪਾਂ ਇਹ ਦੇਖਦੇ ਹੁੰਦੇ ਆ ਵੀ ਪ੍ਰਾਈਸ ਗੋਜਿੰਗ ਜਿਹੜੀ ਹੋਣੀ ਸ਼ੁਰੂ ਹੋ ਜਾਂਦੀ ਆ। ਆਲਦੋ ਰੂਲਸ ਹੈਗੇ ਨੇ, ਇਨ ਪਲੇਸ ਨੇ, ਪਰ ਫਿਰ ਵੀ ਉਸ ਦੇ ਬਾਵਜੂਦ ਕਈ ਜਿਹੜੇ ਸਟੋਰਾਂ ਵਾਲੇ ਆ ਅਜਿਹੇ ਮੌਕੇ ਦੇ ਉੱਤੇ ਲੋਕਾਂ ਦਾ ਗਲਤ ਫਾਇਦਾ ਜਿਹੜਾ ਉਹ ਚੱਕਦੇ ਆ ਤੇ ਉਹਨਾਂ ਤੋਂ ਜ਼ਿਆਦਾ ਡਾਲਰ ਹਥਿਆਉਂਦੇ ਨੇ। ਸੋ ਇਹ ਇਸ ਟਾਈਮ ਜਿਹੜੀ ਸਥਿਤੀ ਆ ਉਹ ਬਣੀ ਪਈ ਆ। ਸੋ ਕੱਲ ਪਰਸੋਂ ਤਾਈਂ ਇਸ ਦੇ ਟੈਂਪਾ ਵਾਲੇ ਇਲਾਕੇ ਦੇ ਵਿੱਚ ਲੈਂਡਫਾਲ ਹੋਣ ਦੀਆਂ ਕਿਆਸ ਰਹੀਆਂ ਨੇ। ਸੋ ਕਿਊਬਾ ਦੇ ਜਿਹੜੇ ਨਦਰਨ ਤੱਟ ਵਾਲੇ ਪਾਸੇ ਉੱਧਰੋਂ ਨਦਰਨ ਕੋਸਟ ਵਾਲੇ ਪਾਸੋਂ ਹੁੰਦਾ ਹੋਇਆ ਹੁਣ ਇਹ ਇੱਧਰ ਨੂੰ ਜਿਹੜਾ ਉਹ ਆ ਰਿਹਾ ਆ। ਤੇ ਹਰੀਕੇਨ ਜਦੋਂ ਕਹਿੰਦੇ ਵੀ ਇਹ ਲੈਂਡਫਾਲ ਜਿੱਦਾਂ ਦੱਸ ਰਹੇ ਸੀ ਆਪਾਂ ਪਹਿਲੋਂ ਵੀ ਜਦੋਂ ਲੈਂਡਫਾਲ ਕਰੂਗਾ 74 ਤੋਂ 110 ਮੀਲ ਦੀ ਰਫ਼ਤਾਰ ਦੀਆਂ ਜਿਹੜੀਆਂ ਹਵਾਵਾਂ ਆ ਉਹ ਹੋ ਸਕਦੀਆਂ ਤੇ 111 ਜਾਂ ਉਸ ਤੋਂ ਵੱਧ ਦੀਆਂ ਸੰਭਾਵਨਾਵਾਂ ਇਹਨਾਂ ਦੋਨਾਂ ਜਿਹੜੇ ਕਹਿ ਲਓ ਵੀ ਦਾਇਰਿਆਂ ਦੇ ਵਿੱਚ ਰਹਿ ਕੇ ਇਹ ਹਰੀਕੇਨ ਜਿਹੜਾ ਉਹ ਆ ਸਕਦਾ ਆ। ਸੋ ਬਿਜਲੀ ਕਹਿੰਦੇ ਜਦੋਂ ਜਾਂਦੀ ਆ ਉਹ ਕਈ ਵਾਰੀ 2-2 3-3 ਦਿਨ ਜਿਹੜੇ ਉਹ ਲੱਗ ਜਾਂਦੇ ਨੇ। 2.5 ਮਿਲੀਅਨ ਰੈਜ਼ੀਡੈਂਟਸ ਹਰੀਕੇਨ ਐਨ ਦੇ ਕਰਕੇ ਇਵੈਕੂਏਸ਼ਨ ਆਰਡਰਸ ਦੇ ਅਧੀਨ ਨੇ। ਵੀ ਕਈਆਂ ਦੇ ਲਈ ਮੈਂਡੇਟੋਰੀ ਆ, ਕਈਆਂ ਦੇ ਲਈ ਜਿਹੜੇ ਵੋਲੰਟੀਅਰ ਇਵੈਕੂਏਸ਼ਨ ਆਰਡਰ ਜਿਹੜੇ ਆ ਉਹ ਰੱਖੇ ਨੇ। ਸੋ ਕਹਿੰਦੇ ਵੀ 3 ਦਿਨ ਤੋਂ ਲੈ ਕੇ ਹਫ਼ਤਿਆਂ ਤੱਕ ਬਿਜਲੀ ਤੋਂ ਬਗੈਰ ਹਰੀਕੇਨ ਐਨ ਦੇ ਕਰਕੇ ਉੱਥੇ ਰਹਿ ਸਕਦੇ ਨੇ। ਵੈਨਸ ਕਰਕੇ ਜਿਹੜਾ ਇਲਾਕਾ ਹੈ ਫਲੋਰੀਡਾ ਦਾ, ਉੱਥੇ ਐਨ ਦੀਆਂ ਸੰਭਾਵਨਾਵਾਂ ਨੇ ਵੀ ਉੱਥੇ ਹਰੀਕੇਨ ਲੈਂਡਫਾਲ ਜਿਹੜਾ ਆ ਉਹ ਕਰੇਗਾ ਤੇ ਉਸ ਦੌਰਾਨ ਜਿਹੜੀ ਸਪੀਡ ਹੈ 125 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਉਹ ਹੋ ਸਕਦੇ ਆ। ਬਹੁਤ ਸਾਰੇ ਲੋਕ ਆਪਣੇ ਘਰਾਂ ਦੇ ਆਲੇ ਦੁਆਲੇ ਸੈਂਡ ਬੈਗਸ ਜਿਹੜੇ ਉਹ ਲਗਾ ਰਹੇ ਨੇ ਵੀ ਜੇ ਸਟੋਰਮ ਸਰਜ ਆਉਂਦਾ ਹੈ ਯਾਨੀ ਕਿ ਪਾਣੀ ਆਉਂਦਾ ਹੈ, ਬਹੁਤ ਜ਼ਿਆਦਾ ਮੀਂਹ ਵੀ ਆਉਣਾ ਆ ਤੇ ਪਾਣੀ ਵੀ ਜਿਹੜਾ ਸਮੁੰਦਰ ਵਾਲਾ ਉਤਾਂਹ ਨੂੰ ਜਦੋਂ ਆਉਂਦਾ ਨਿਕਲ ਕੇ ਸ਼ਹਿਰ ਦੇ ਵਿੱਚ ਵੜਦਾ ਆ ਤਾਂ ਉਹਨਾਂ ਦੀਆਂ ਪ੍ਰੋਪਰਟੀਜ਼ ਜਿਹੜੀਆਂ ਉਹ
ਬਚ ਸਕਣ। ਆਲਦੋ ਫਲੋਰੀਡਾ ਵਾਲੇ ਬੜੇ ਇਸ ਚੀਜ਼ ਤੋਂ ਵਾਕਿਫ ਨੇ, ਸਟਾਰਮਸ, ਹਰੀਕੇਨਸ, ਇੱਦਾਂ ਦੀਆਂ ਚੀਜ਼ਾਂ ਉੱਧਰਲੇ ਪਾਸੇ ਕਾਫੀ ਆਉਂਦੀਆਂ ਰਹਿੰਦੀਆਂ ਨੇ। ਜੀ ਬਿਲਕੁਲ, ਫਲੋਰੀਡਾ ਦੇ ਵਿੱਚ ਆਇਲ ਕੰਪਨੀਆਂ ਨੇ ਆਪਣੇ ਵਰਕਰਸ ਨੂੰ ਇਵੈਕੂਏਟ ਕਰ ਦਿੱਤਾ ਆ, ਜਿਹੜੇ ਕਿ ਡੀਪ ਵਾਟਰ ਪਲੇਟਫਾਰਮਸ ਜਾਂ ਗਲਫ ਆਫ ਮੈਕਸੀਕੋ ਦੇ ਵਿੱਚ ਏਅਰਪੋਰਟਸ ਟੈਂਪਾ ਤੇ ਪਾਈਨਲਸ ਕਾਉਂਟੀ ਜੋ ਫਲੋਰੀਡਾ ਦੇ ਵਿੱਚ ਆ, ਉੱਥੇ ਕਲੋਜ਼ ਕਰ ਦਿੱਤੇ ਗਏ। ਅੱਜ ਅਮਰੀਕਨ 에ਅਰਲਾਈਨ ਨੇ ਟਰੈਵਲ ਵੇਵਰਸ ਅਨਾਉਂਸ ਕੀਤੇ ਹੈਗੇ ਆ। ਜਿਹੜੇ ਲੋਕ 20 ਏਅਰਪੋਰਟ ਦੇ ਕਰੀਬ ਫਲੋਰੀਡਾ ਤੇ ਕੈਰੇਬੀਅਨ ਚ ਹੈਗੇ ਆ, ਉੱਥੇ ਫਲਾਈ ਕਰਨ ਜਾ ਰਹੇ ਹੈਗੇ ਆ। ਟੈਂਪਾ ਵੇ ਬਕਨੇਅਰਸ ਦੀ ਜੋ ਟੀਮ ਆ, ਉਹਨਾਂ ਨੇ ਟੈਂਪਰੇਰੀਲੀ ਕਹਿੰਦੇ ਵੀ ਅਸੀਂ ਮੂਵ ਕਰਨ ਜਾ ਰਹੇ ਹਾਂ ਆਪਣੇ ਆਪਰੇਸ਼ਨ ਟੂ ਮਿਆਮੀ ਡੇਡ ਕਾਉਂਟੀ ਦੇ ਵਿੱਚ। ਫਲੋਰੀਡਾ ਦੇ ਗੋਲਫ ਕੋਸਟ ਦੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਲੋਕਾਂ ਨੇ ਫੂਡ ਸਾਰਾ ਕੁਝ ਸਟੋਰਾਂ ਤੋਂ ਚੱਕ ਲਿਆ, ਸੈਂਡ ਬੈਗ, ਪਲਾਈਵੁੱਡ ਪੂਰਾ ਜ਼ੋਰ ਸ਼ੋਰ ਦੇ ਨਾਲ ਉਹ ਚੱਕ ਰਹੇ ਆ ਆਪਣੇ ਘਰਾਂ ਦੇ ਆਲੇ ਦੁਆਲੇ ਲਾਉਣ ਨੂੰ, ਤਾਂ ਕਿ ਜ਼ਿਆਦਾ ਨੁਕਸਾਨ ਨਾ ਹੋਵੇ। ਸੋ ਇਹ ਇੱਕ ਬਹੁਤ ਵੱਡਾ ਹਰੀਕੇਨ ਆ, ਇਸ ਵੇਲੇ ਨੁਕਸਾਨ ਕਰ ਸਕਦਾ ਤੇ ਖਤਰੇ ਦੀ ਘੰਟੀ ਬਣਿਆ ਹੋਇਆ ਹੈਗਾ। ਜੀ ਬਿਲਕੁਲ, ਜਿਹੜੇ ਵੀ ਲੋਕ ਉੱਥੇ ਰਹਿ ਰਹੇ ਆ ਤੇ ਆਤਵਰਤਨ ਧਿਆਨ ਦੇ ਨਾਲ ਜਿਹੜਾ ਉਹ ਰਹਿਣ, ਆਪੋ ਆਪਣੇ ਆਪ ਨੂੰ, ਪਰਿਵਾਰਾਂ ਨੂੰ ਜਿਹੜਾ ਆ ਉਹ ਸੁਰੱਖਿਅਤ ਥਾਵਾਂ ਤੇ ਲੈ ਕੇ ਜਾਓ ਜੇ ਤੁਸੀਂ ਉਸ ਸਟਾਰਮ ਸਰਜ ਦੇ ਵਿੱਚ ਖਾਸ ਕਰਕੇ ਆ ਰਹੇ ਆ। ਬਾਕੀ ਜਿਹੜੇ ਡਰਾਈਵਰਸ ਆ ਫਲੋਰੀਡਾ ਵੱਲ ਨੂੰ ਚੱਲਦੇ ਆ, ਜਿਹੜੇ ਟੈਂਪਾ ਵੱਲ ਨੂੰ ਖਾਸ ਕਰਕੇ ਜਿਹੜੇ ਚੱਲਦੇ ਆ, ਵੈਨਸ ਵਾਲੇ ਪਾਸੇ ਨੂੰ ਚੱਲਦੇ ਆ, ਉਹ ਇਹੀ ਸੋਚਣ ਕਿਉਂਕਿ ਸਭ ਕੁਝ ਕੰਮਕਾਜ ਜਿਹੜਾ ਉਹ ਠੱਪ ਰਹਿਣਾ ਆ। ਸੋ ਇਹ ਜਿਹੜਾ ਉਹ ਤੁਸੀਂ ਜ਼ਰੂਰ ਧਿਆਨ ਹਿੱਤ ਜਿਹੜਾ ਉਹ ਰੱਖਿਓ।